ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵਿਊਅਰਸ। ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰੀ ਕੈਨੇਡਾ ਤੋਂ ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਜੀ ਨਾਲ, ਜੋ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਸਹੋਤਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਅੱਜ ਸਭ ਤੋਂ ਪਹਿਲਾਂ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਵਿੱਚ ਆਏ ਫੈਸਲੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਪ੍ਰੋਫੈਸਰ ਭੁੱਲਰ ਦੇ ਫੈਸਲੇ ਸੰਬੰਧੀ ਵਿਸ਼ਵ ਦੇ ਹੋਰ ਸਿੱਖਾਂ ਵਾਂਗ ਸਰੀ ਦੇ ਸਿੱਖ ਵੀ ਜਾਂ ਹੋਰ ਸਾਰੇ ਸਿੱਖ ਬਹੁਤ ਖੁਸ਼ ਹੈਗੇ ਆ ਜੀ, ਕਿਉਂਕਿ ਇੱਕ ਕੌਮ ਦੀ ਜਿਹੜੀ ਚਰੁਕਣੀ ਮੰਗ ਹੈਗੀ ਆ ਪੂਰੀ ਹੋਈ ਆ। ਲੰਮੇ ਸਮੇਂ ਤੋਂ ਜਿਹੜੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਂ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਜਨਾਂ ਵੱਲੋਂ, ਰਿਸ਼ਤੇਦਾਰਾਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਸਰੀ ਵਿੱਚ ਉਹਨਾਂ ਦੀ ਪਤਨੀ ਬੀਬੀ ਨਵਨੀਤ ਕੌਰ ਹੁਣੀ ਜੀ ਰਹਿੰਦੇ ਹੈਗੇ ਆ ਤੇ ਮੇਰਾ ਨਹੀਂ ਖਿਆਲ ਉਹਨਾਂ ਨੇ ਕੋਈ ਕਸਰ ਬਾਕੀ ਛੱਡੀ ਇਸ ਦਿਨ ਨੂੰ ਵੇਖਣ ਵਾਸਤੇ। ਤੇ ਹੁਣ ਤਾਂ ਇਹੀ ਹੈ ਜੀ ਕਿ ਸਾਰੇ ਜਥੇਬੰਦੀਆਂ ਵੀ ਤੇ ਆਮ ਸਿੱਖ ਵੀ ਇਹੀ ਚਾਹੁੰਦੇ, ਕਿਉਂਕਿ ਜਿਹੜੀ ਉਹਨਾਂ ਦੀ ਕੈਦ ਹੈਗੀ ਆ ਆਲਰੇਡੀ ਉਹਨਾਂ ਨੇ ਬਹੁਤ ਕੱਟ ਲਈ ਆ ਜੀ, ਤੇ ਜਿਹੜੀ ਉਮਰ ਕੈਦ ਤੋਂ ਬਾਅਦ ਉਹਨਾਂ ਦੀ ਜਲਦ ਰਿਹਾਈ ਹੋਣੀ ਚਾਹੀਦੀ ਹੈ ਜੀ। ਬਿਲਕੁਲ, ਤੇ ਹੁਣ ਸਾਰੇ ਉਹਨਾਂ ਦੀ ਰਿਹਾਈ ਲਈ ਆਸਪੰਦ ਹੈਗੇ ਆ ਜੀ। ਜੀ ਬਿਲਕੁਲ। ਤੇ ਵੀਰ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰੋਫੈਸਰ ਭੁੱਲਰ ਜੀ ਦੀ ਜਾਨ ਬਚਾਉਣ ਵਿੱਚ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਿੱਖਾਂ ਵੱਲੋਂ ਕੀਤੀ ਗਈ ਜ਼ੋਰਦਾਰ ਲਾਬੀ ਨੇ ਰੋਲ ਅਦਾ ਕੀਤਾ ਹੈ? ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਹੈ ਨਹੀਂ ਕਿ ਸਿੱਖਾਂ ਵੱਲੋਂ ਇਸ ਮਸਲੇ ਦੇ ਉੱਤੇ ਬਹੁਤ ਹੀ ਜ਼ੋਰਦਾਰ ਲਾਮਬੰਦੀ ਕੀਤੀ ਗਈ ਸੀ। ਜਰਮਨ ਸਰਕਾਰ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਸੀ ਤੇ ਹੋਰ ਵੱਖ, ਚਾਹੇ ਕੈਨੇਡਾ ਦੇ ਸਿੱਖ ਸੀ, ਅਮਰੀਕਾ ਦੇ ਸਿੱਖ ਸੀ, ਪਟੀਸ਼ਨਾਂ ਸਾਈਨ ਕੀਤੀਆਂ ਗਈਆਂ ਇੰਗਲੈਂਡ ਦੇ ਵਿੱਚ ਵੀ ਤੇ ਹੋਰ ਵੀ ਮੁਲਕਾਂ ਦੇ ਵਿੱਚ। ਸਿੱਖਸ ਫॉर ਜਸਟਿਸ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ, ਹੋਰ ਜਥੇਬੰਦੀਆਂ ਨੇ ਵੀ। ਮੈਂ ਜੇ ਨਾਂ ਲੈਣ ਲੱਗ ਪਾਉਂਦਾ ਆਈ ਥਿੰਕ ਪੂਰੇ ਨਾਂ ਨਹੀਂ ਲੈ ਸਕਦਾ, ਪਰ ਮੈਂ ਚਾਹੁੰਦਾ ਵੀ ਜਿਹਨੇ ਕਿਨੇ ਵੀ ਕਿਸੇ ਨੇ ਇਸ ਮੁਹਿੰਮ ਦੇ ਵਿੱਚ ਜਿਹੜਾ ਉਹ ਆਪਣੇ ਯਤਨ ਪਾਏ ਆ, ਕੋਸ਼ਿਸ਼ਾਂ ਕੀਤੀਆਂ ਹੈਗੀਆਂ, ਉਹਨਾਂ ਨੂੰ ਫਲ ਮਿਲਿਆ। ਇੱਕ ਸਾਂਝੇ ਯਤਨ ਦੇ ਨਾਲ, ਇੱਕ ਲਾਮਬੰਦੀ ਦੇ ਨਾਲ ਹੀ ਮਸਲਾ ਹੱਲ ਹੋਇਆ ਜੀ। ਤੇ ਆਖਰ ਮਜਬੂਰ ਹੋਣਾ ਪਿਆ, ਪ੍ਰੈਸ਼ਰ ਥੱਲੇ ਝੁਕਣਾ ਪਿਆ ਤੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਫਾਂਸੀ ਨੂੰ ਮਾਫ ਕਰਨੀ ਪਈ ਹੈ। ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਦੇ ਪੰਥਕ ਮੁੱਦਿਆਂ ਵਾਲਾ ਨੇ, ਜਿਵੇਂ ਪਿਛਲੀ ਦਿਨੀ ਜਰਮਨ ਦੀ ਪੁਲਿਸ ਨੇ ਅਦਾਲਤ ਵਿੱਚ 45 ਸਾਲਾ ਰਣਜੀਤ ਸਿੰਘ ਨੂੰ ਸਿੱਖ ਗੁਰਦੁਆਰੇ ਵਿੱਚ ਜਾਸੂਸੀ ਕਰਨ ਅਤੇ ਅੰਦਰੂਨੀ ਜਾਣਕਾਰੀ ਭਾਰਤੀ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੂੰ ਪੈਸੇ ਲੈ ਕੇ ਦੇਣ ਦੇ ਦੋਸ਼ ਵਿੱਚ ਚਾਰਜ ਕੀਤਾ ਹੈ। ਇਸ ਤੋਂ ਇਹ ਸਪਸ਼ਟ ਸਬੂਤ ਸਾਹਮਣੇ ਆਇਆ ਹੈ ਕਿ ਭਾਰਤੀ ਹੁਕੂਮਤ ਬਾਹਰਲੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦੀ ਹੈ। ਤੁਸੀਂ ਇਸ ਦਖਲਅੰਦਾਜ਼ੀ ਬਾਰੇ ਕੈਨੇਡਾ ਦੇ ਪਰਸਪੈਕਟਿਵ ਤੋਂ ਕੀ ਕਹਿਣਾ ਚਾਹੋਗੇ? ਜਿਹੜੀ ਭਾਰਤ ਸਰਕਾਰ ਹੈਗੀ ਹੈ ਜੀ, ਉਹ ਜੂਨ 1984 ਦੇ ਹਮਲੇ ਤੋਂ ਪਹਿਲਾਂ ਹੀ ਜੇ ਦੇਖੀਏ ਆਪਾਂ ਪੁਰਾਣੇ ਅਖਬਾਰ ਕੱਢ ਕੇ ਜਾਂ ਜਿਹੜੀ ਪੁਰਾਣੀ ਜਾਣਕਾਰੀ, ਉਹ ਤੋਂ ਪਤਾ ਲੱਗਦਾ ਕਿ ਦਖਲਅੰਦਾਜ਼ੀ ਹੁੰਦੀ ਰਹੀ ਆ। ਜ਼ਾਹਰਾ ਤੌਰ ਤੇ ਵੀ ਹੁੰਦੀ ਰਹੀ ਹੈ ਤੇ ਗੁਪਤ ਤੌਰ ਤੇ ਵੀ ਹੁੰਦੀ ਰਹੀ ਆ। ਮੈਂ ਜ਼ਾਹਰਾ ਤੌਰ ਤੇ ਤਾਂ ਕਿਹਾ ਕਿ ਕੈਨੇਡਾ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣੀ ਆਏ ਆ ਤਾਂ ਉਹ ਖੁੱਲ ਕੇ ਵੀ ਕਹਿ ਕੇ ਗਏ ਆ ਕਿ ਜਿਹੜੇ ਸਿੱਖ ਹੈਗੇ ਜਥੇਬੰਦੀਆਂ ਜਿਹੜੇ ਕੈਨੇਡਾ ਦੇ ਸਿੱਖ ਹੈਗੇ ਇਹਨਾਂ ਨੂੰ ਕਾਬੂ ਕਰੋ। ਤੇ ਗੁਪਤ ਤੌਰ ਦੇ ਉੱਤੇ ਤਾਂ ਬਹੁਤ ਕੁਛ ਹੁੰਦਾ, ਜਿਹਦੇ ਬਾਰੇ ਕੁਛ ਗੱਲਾਂ ਬਾਹਰ ਆ ਜਾਂਦੀਆਂ ਤੇ ਕੁਛ ਨਹੀਂ ਆਉਂਦੀਆਂ। ਤੇ ਜਿਹੜੀ ਜਰਮਨ ਦੀ ਗੱਲ ਹੋਈ ਆ ਉਹਦੇ ਵਿੱਚ ਵੀ ਇਹੀ ਆ ਕਿ ਜਿਹੜਾ ਉਹ ਵਿਅਕਤੀ ਰਣਜੀਤ ਸਿੰਘ ਸੀਗਾ ਉਹਨੂੰ ਫੜਿਆ ਤਾਂ ਕਿਸੇ ਹੋਰ ਕੇਸ ਦੇ ਵਿੱਚ ਸੀ, ਪਰ ਜਦੋਂ ਉਸ ਤੋਂ ਇੰਟੈਰੋਗੇਟ ਕੀਤਾ ਗਿਆ ਆਪਣੇ ਤਰੀਕੇ ਦੇ ਨਾਲ ਤਾਂ ਉਹਦੇ ਵਿੱਚ ਉਹਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਮੈਂ ਭਾਰਤੀ ਜਿਹੜੀ ਏਜੰਟ ਹੈਗੇ ਉਹਨੂੰ ਜਾਣਕਾਰੀ ਪ੍ਰਦਾਨ ਕਰਦਾ। ਤੇ ਚਾਹੇ ਕੈਨੇਡਾ, ਅਮਰੀਕਾ, ਕੋਈ ਵੀ ਹਰੇਕ ਥਾਂ ਇਹੋ ਜਿਹੇ ਲੋਕ ਸਿੱਖ ਗੁਰਦੁਆਰਿਆਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ ਘੁਸਪੈਠ ਕੀਤੀ ਹੋਈ ਹੈ। ਮੈਂ ਇਹ ਸੋਚਦਾ ਕਿ ਉਹਨਾਂ ਦਾ ਤਾਂ ਇਹ ਕੰਮ ਹੈਗਾ ਕਿ ਉਹਨਾਂ ਨੇ ਆਪਣੇ ਪੈਸੇ ਦੀ ਖਾਤਰ ਜਾਂ ਹੋਰ ਜਿਹੜੀ ਹੈਗੀ ਹੈ ਜਾਣਕਾਰੀ ਇਕੱਠੀ ਕਰਕੇ ਦੇਣੀ ਹੈ, ਪਰ ਅਸੀਂ ਵੀ ਚੁਕੰਨੇ ਹੋਣਗੇ, ਸਾਡੇ ਜਿਹੜੇ ਜਥੇਬੰਦੀਆਂ ਹੈਗੀਆਂ ਜਾਂ ਗੁਰਦੁਆਰਾ ਸਾਹਿਬਾਨ ਆ, ਕਿ ਉਹ ਵੀ ਉਹਨਾਂ ਨੂੰ ਵੀ ਚੁਕੰਨੇ ਹੋਣ ਦੀ ਲੋੜ ਹੈ। ਉਹ ਕਿਉਂ ਇਹੋ ਜਿਹੇ ਜਿਹੜੇ ਵਿਅਕਤੀ ਉਹਨਾਂ ਦੇ ਭਲੇਖੇ ਵਿੱਚ ਆਉਂਦੇ, ਜਿਹਨਾਂ ਦੀਆਂ ਕਾਰਵਾਈਆਂ ਸ਼ੱਕੀ ਹੁੰਦੀਆਂ, ਉਹਨਾਂ ਨੂੰ ਕਿਉਂ ਨਹੀਂ ਪਹਿਚਾਣ ਪਾਉਂਦੇ? ਇੱਕ ਕਮੀ ਜਿਹੜੀ ਹੈ ਸਾਡੀ ਆਪਣੀ ਕੌਮ ਦੇ ਵਿੱਚ ਵੀ ਹੈਗੀ। ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਵੀਰ ਜੀ, ਕੀ ਤੁਹਾਨੂੰ ਨਹੀਂ ਲੱਗਦਾ ਕਿ ਸਿੱਖ ਵਿਰੋਧੀ ਬਹੁਤ ਸਾਰਾ ਪੰਜਾਬੀ ਮੀਡੀਆ ਅਤੇ ਸੋਸ਼ਲ ਨੈਟਵਰਕਿੰਗ ਅਤੇ ਖਾਲਿਸਤਾਨ ਵਿਰੋਧ ਸਰਗਰਮ ਲੋਕ ਭਾਰਤੀ ਖੁਫੀਆ ਏਜੰਸੀਆਂ ਦੇ ਪੇਡ ਏਜੰਟਸ ਹਨ? ਦੇਖੋ, ਇਹ ਕੋਈ ਵੀ ਜਦੋਂ ਕੋਈ ਵਿਚਾਰਧਾਰਾ ਹੁੰਦੀ ਆ ਉਹਦੇ ਸਮਰਥਕ ਵੀ ਹੁੰਦੇ ਆ ਤੇ ਉਹਦੇ ਵਿਰੋਧ ਕਰਨ ਵਾਲੇ ਵੀ ਹੁੰਦੇ ਆ ਜੀ। ਤੇ ਚਾਹੇ ਉਹ ਅਖਬਾਰਾਂ ਹੈਗੀਆਂ ਜਾਂ ਸੋਸ਼ਲ ਸਾਈਟਸ ਹੈਗੀਆਂ, ਤੇ ਉੱਥੇ ਵੀ ਇਹ ਜਿਹੜਾ ਹੈਗਾ ਅਕਸਰ ਦੇਖਿਆ ਜਾਂਦਾ ਕਿ ਜਿੱਥੇ ਹੱਕ ਦੇ ਵਿੱਚ ਗੱਲ ਕਰਨ ਵਾਲੇ ਆ ਉਹ ਠੋਕ ਜਾ ਕੇ ਗੱਲ ਕਰਦੇ ਆ, ਤੇ ਉੱਥੇ ਵਿਰੋਧ ਦੇ ਵਿੱਚ ਗੱਲ ਕਰਨ ਵਾਲੇ ਵੀ ਆ ਉਹ ਵੀ ਕਰਦੇ ਆ। ਪਰ ਇਹ ਤਾਂ ਜਿਹੜੇ ਹੁਣ ਹੱਕ ਦੇ ਵਿੱਚ ਗੱਲ ਕਰਨ ਵਾਲੇ ਆ, ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਇਸ ਵਿਰੋਧ ਦੇ ਨਾਲ ਨਜਿੱਠ ਕੇ ਕਿਵੇਂ ਆਪਣੀ ਜਿਹੜੀ ਗੱਲ ਹੈਗੀ ਆ ਉਹ ਅੱਗੇ ਰੱਖਣੀ, ਬਜਾਏ ਕਿ ਅਸੀਂ ਇਹ ਗੱਲ ਕਹੀਏ ਕਿ ਸਾਡਾ ਵਿਰੋਧ ਬਹੁਤ ਹੋ ਰਿਹਾ
ਜਾਂ ਸਾਡਾ ਭੰਡੀ ਪ੍ਰਚਾਰ ਬਹੁਤ ਹੋ ਰਿਹਾ, ਸਾਨੂੰ ਆਪ ਚੰਗੇ ਬਣ ਕੇ ਆਪ ਹੋਰ ਵਧੀਆ ਹੋ ਕੇ ਲੋਕਾਂ ਵਿੱਚ ਵਿਚਰਨਾ ਪੈਣਾ, ਤਾਂ ਜਿਹੜੀ ਸਾਡੀ ਲਕੀਰ ਹੈ ਉਹਨਾਂ ਦੀ ਲਕੀਰ ਨਾਲੋਂ ਲੰਬੀ ਹੋ ਜਾਵੇ ਤੇ ਲੋਕ ਜਿਹੜੀ ਵਿਚਾਰਧਾਰਾ ਆ ਉਹਨੂੰ ਪਸੰਦ ਕਰਨ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਪਾਰਲੀਮੈਂਟ ਚੋਣਾਂ ਵੱਲ ਆਨੇ, ਜਿਸ ਤਰ੍ਹਾਂ ਇਸ ਪਾਰਲੀਮੈਂਟ ਚੋਣਾਂ ਦੇ ਵਿੱਚ ਆਪਣੇ ਕਾਫੀ ਸਿੱਖ ਸਕਾਲਰਸ ਅਤੇ ਸਿੱਖ ਜਥੇਬੰਦੀਆਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਈਆਂ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਸਿੱਖ ਸੰਗਤਾਂ ਨੂੰ, ਸਿੱਖਾਂ ਨੂੰ ਕਦੀ ਇਨਸਾਫ ਮਿਲੇਗਾ? ਤੁਹਾਨੂੰ ਆਮ ਆਦਮੀ ਪਾਰਟੀ ਦਾ ਫਿਊਚਰ ਕੀ ਦਿਖਦਾ ਪਿਆ? ਦਰਅਸਲ ਇਹ ਸਮੇਂ ਤੋਂ ਪਹਿਲਾਂ ਕਹੀ ਜਾਣ ਵਾਲੀ ਗੱਲ ਸੀਗੀ, ਕਿਉਂਕਿ ਹਜੇ ਕੁਝ ਪਤਾ ਨਹੀਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕਿੰਨੀ ਕੁ ਸਪੋਰਟ ਮਿਲੀ ਹੈ ਜਾਂ ਮਿਲਣੀ ਹੈ। ਦਰਅਸਲ ਗੱਲ ਇਹ ਹੈਗੀ ਹੈ ਕਿ ਜਿਹੜੇ ਸਿੱਖ ਹੈਗੇ ਆ ਉਹ ਹਤਾਸ਼ ਹੋ ਚੁੱਕੇ ਆ ਬਹੁਤ ਬੁਰੀ ਤਰ੍ਹਾਂ। ਵੱਖ-ਵੱਖ ਜਥੇਬੰਦੀਆਂ ਤੋਂ ਇਵਨ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵੀ ਨਿਰਾਸ਼ ਹੀ ਕੀਤਾ ਉਹਨਾਂ ਨੂੰ ਜੀ। ਤੇ ਤੁਸੀਂ ਦੇਖ ਲਓ ਕਿ ਇਸ ਵੇਲੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੁਝ ਕੁ ਹਲਕਿਆਂ ਤੋਂ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਆ, ਬਾਕੀ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਆ ਉਹ ਘਰ ਬਿਠਾ ਦਿੱਤੀਆਂ ਗਈਆਂ। ਮੈਂ ਤਾਂ ਇਹ ਕਹੂੰਗਾ ਬੈਠੀਆਂ ਨਹੀਂ, ਬਿਠਾ ਦਿੱਤੀਆਂ ਗਈਆਂ ਤੇ ਇੱਕ ਤਰ੍ਹਾਂ ਨਾਲ ਜਿਹੜੇ ਸਿਆਸੀ ਦ੍ਰਿਸ਼ ਤੋਂ ਜਿਹੜੀਆਂ ਸਿੱਖ ਜਥੇਬੰਦੀਆਂ ਲੋਪ ਕਰ ਦਿੱਤੀਆਂ ਗਈਆਂ। ਤੇ ਜਿਹੜੇ ਸਿੱਖ ਹੈਗੇ ਆ ਉਹ ਇਸ ਵੇਲੇ ਕੀ ਕਰਨ? ਉਹ ਕਾਂਗਰਸ ਨੂੰ ਵੋਟ ਪਾਉਣ ਜਿਹੜੀ ਕਿ ਜ਼ਿਆਦਾ ਤੌਰ ਦੇ ਉੱਤੇ ਐਂਟੀ ਸਿੱਖ ਜਮਾਤ ਹੈਗੀ ਆ, ਜਾਂ ਉਹ ਬੀਜੇਪੀ ਨੂੰ ਵੋਟ ਪਾਉਣ ਜਿਹੜੀ ਕਿ ਸਿੱਖਾਂ ਦੇ ਨਾਲ ਮਿੱਤਰਤਾ ਦਾ ਪ੍ਰਗਟਾਵਾ ਕਰਦੇ ਆ, ਉਹਨਾਂ ਨੇ ਜੜ੍ਹਾਂ ਵੱਢਦੀ ਹੈ। ਤੇ ਇੱਕ ਤੀਜਾ ਵਿਕਲਪ ਹੈਗਾ ਜਿਹੜਾ ਆਮ ਆਦਮੀ ਪਾਰਟੀ। ਉਹ ਕੁਝ ਹੱਦ ਤੱਕ ਸਿੱਖਾਂ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਉਹਨਾਂ ਦਾ ਜਿਹੜਾ ਬਚਾਅ ਹੈਗਾ ਆ ਉਹ ਆਮ ਆਦਮੀ ਪਾਰਟੀ ਕਰ ਸਕਦੀ ਹੈ, ਜਦੋਂ ਉੱਥੇ ਹੁਣ ਕੋਈ ਚੋਇਸ ਹੀ ਹੈ ਨੀ ਗੀ। ਅਜਿਹੇ ਜਿਹੇ ਹਾਲਾਤ ਦੇ ਵਿੱਚ ਸਿੱਖਾਂ ਦਾ ਜਿਹੜਾ ਝੁਕਾਅ ਬਹੁਤ ਗਿਣਤੀ ਦਾ ਉਹਨਾਂ ਵੱਲ ਹੋਣਾ, ਇਹ ਮੇਰੇ ਹਿਸਾਬ ਨਾਲ ਕੋਈ ਮੈਂ ਇਹਨੂੰ ਵੱਡੀ ਗੱਲ ਨਹੀਂ ਸਮਝਦਾ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਆਪ ਇੱਕ ਪਲੇਟਫਾਰਮ ਨਹੀਂ ਬਣਾ ਕੇ ਦੇ ਸਕੇ ਕਿ ਲੋਕ ਸਾਡੇ ਨਾਲ ਜੁੜਨ ਜੀ, ਤੇ ਅਸੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੇ। ਇਹ ਸਾਡੀ ਨਾਕਾਮਯਾਬੀ ਹੈ ਕਿ ਲੋਕਾਂ ਨੂੰ ਕਾਂਗਰਸ ਤੇ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਵੱਲ ਜਿਹੜਾ ਝੁਕਾਅ ਉਹਨੂੰ ਕਰਨਾ ਪਿਆ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਜਦੋਂ ਕਿ ਅਸੀਂ ਆਪ ਆਪਣਾ ਪਲੇਟਫਾਰਮ ਨਹੀਂ ਬਣਾ ਸਕੇ, ਅਸੀਂ ਆਪ ਲੋਕਾਂ ਨੂੰ ਜੋੜ ਨਹੀਂ ਸਕੇ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਇਹ ਸਾਰਾ ਪਲੇਟਫਾਰਮ ਬਣਾਉਣਾ ਚਾਹੀਦਾ ਜਾਂ ਜੋੜਨਾ ਚਾਹੀਦਾ ਤੁਹਾਡੇ ਆਪਣੇ ਐਕਸਪੀਰੀਅੰਸ ਤੋਂ? ਤਾਂ ਮੈਂ ਕੋਈ ਰਾਜਨੀਤਿਕ ਆਗੂ ਨਹੀਂ ਹੈਗਾ ਜੀ ਜੇ ਮੈਂ ਇਹ ਦੱਸ ਸਕਾਂ, ਪਰ ਜਿਹੜੇ ਸਾਡੇ ਰਾਜਨੀਤਿਕ ਆਗੂ ਹੈਗੇ ਆ ਉਹ ਕੁਛ ਤਾਂ ਉਹਨਾਂ ਨੂੰ ਪੁਲਿਸ ਦੇ ਜੇਲ੍ਹਾਂ 'ਚ ਜਿੱਦਾਂ ਕਹਿ ਲਓ ਵਾੜਿਆ, ਭਾਈ ਦਲਜੀਤ ਸਿੰਘ ਬਿੱਟੂ ਹੋਣੀ ਜਾਂ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੋਣੀ, ਤੇ ਜਿਹੜੇ ਸਾਡੇ ਆਗੂ ਬਾਹਰ ਸੀਗੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ, ਉਹ ਵੀ ਲੋਕਾਂ ਨੂੰ ਇੰਨੀ ਵੱਡੀ ਪੱਧਰ ਤੇ ਜੋੜ ਨਹੀਂ ਸਕੇ ਆਪਣੇ ਨਾਲ। ਹੌਲੀ ਹੌਲੀ ਕਾਫਲਾ ਜਿਹੜਾ ਟੁੱਟਦਾ ਗਿਆ, ਬਿਖਰਦਾ ਗਿਆ। ਜਿਹੜੀਆਂ ਸਾਡੀਆਂ ਆਪਸੀ ਪੰਥਕ ਜਥੇਬੰਦੀਆਂ ਜਿਹੜੀਆਂ ਕਿ ਕਹਿੰਦੀਆਂ ਸਾਡਾ ਨਿਸ਼ਾਨਾ ਆਹ ਹੈਗਾ, ਉਹ ਨਿਸ਼ਾਨਾ ਇੱਕ ਕਹਿੰਦੀਆਂ ਪਰ ਉਸ ਨਿਸ਼ਾਨੇ ਦੀ ਪ੍ਰਾਪਤੀ ਵੱਲ ਇਕੱਠੀਆਂ ਹੋ ਕੇ ਤੁਰ ਨਹੀਂ ਰਹੀਆਂ ਜੀ। ਇਹ ਇੱਕ ਬਹੁਤ ਵੱਡੀ ਜਿਹੜੀ ਗੱਲ ਹੈਗੀ ਆ। ਤੇ ਤੁਸੀਂ ਦੇਖੋ ਵੀ ਅੱਗੇ ਤੋਂ ਅੱਗੇ ਵਿਖਰ ਰਹੀਆਂ। ਜੇ ਕਿਸੇ ਪਾਰਟੀ ਦੇ ਵਿੱਚ ਪਹਿਲਾਂ 100 ਬੰਦਾ ਸੀ ਤਾਂ ਲੜ ਕੇ ਕਦੀ 50 ਰਹਿ ਗਏ, 50 ਤੋਂ ਫਿਰ 25 ਰਹਿ ਗਏ। 25 ਦੇ ਵਿੱਚੋਂ ਹੁਣ ਤਾਂ ਕਈ ਪਾਰਟੀਆਂ ਇਹੋ ਜਿਹੀਆਂ ਵੀ ਹੈਗੀਆਂ ਕਿ ਉਹਨਾਂ ਦਾ ਜਿਹੜਾ ਪ੍ਰਧਾਨ ਹੈਗਾ ਉਹੀ ਇੱਕੋ ਇੱਕ ਬੰਦਾ ਹੈਗਾ ਤੇ ਉਹਦੇ ਨਾਲ ਕੋਈ ਹੋਰ ਹੈ ਨਹੀਂ ਜੀ। ਬਿਲਕੁਲ ਬਿਲਕੁਲ। ਤੋਂ ਇਸ ਕਰਕੇ ਜਿਹੜੀ ਆਪਸੀ ਇਤਫਾਕ ਦੀ ਘਾਟ ਹੈਗੀ ਹੈ ਉਹਦੇ ਕਰਕੇ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਆ। ਤੇ ਜਿੰਨਾ ਚਿਰ ਆਪਸੀ ਇਤਫਾਕ ਦੁਬਾਰਾ ਕਾਇਮ ਨਹੀਂ ਹੁੰਦਾ, ਕੌਮ ਨੇ ਇਹਨਾਂ ਜਥੇਬੰਦੀਆਂ ਤੇ ਦੁਬਾਰਾ ਤੋਂ ਭਰੋਸਾ ਨਹੀਂ ਜੀ ਕਰਨਾ। ਸਭ ਤੋਂ ਪਹਿਲਾਂ ਇਤਫਾਕ ਜ਼ਰੂਰੀ ਹੈ ਜੀ 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 ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡਾ ਇੱਥੇ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਫਿਰ ਤੋਂ ਤੁਹਾਨੂੰ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।